व्यूअर्स वेलकम बैक ऑन प्रोग्राम। सो भी इस गलबात करन जा रहे हैं कि ਉਂਝ ਜਾਪਦਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਰਘਬੀਰ ਸਿੰਘ ਨੇ ਵੀ ਬਾਦਲ ਦਲੀਆਂ ਅੱਗੇ ਪੂਰਨ ਆਤਮ ਸਮਰਪਣ ਕਰ ਦਿੱਤਾ ਹੈ ਔਰ ਅੱਜ ਉਹ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਨਿੱਜੀ ਰਿਹਾਇਸ਼ ਤੇ ਗਏ ਅਤੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਵਾਪਸ ਲੈਣ ਲਈ ਕਿਹਾ ਅਤੇ ਉਸ ਦੀਆਂ ਤਾਰੀਫਾਂ ਦੇ ਪੁੱਲ ਬਣੇਗੇ। ਯਾਦ ਰਹੇ, ਲੋਕ ਤਖਤਾਂ ਤੇ ਇਨਸਾਫ ਲੈਣ ਲਈ ਫਰਿਆਦੀ ਹੁੰਦੇ ਹਨ, ਨਾ ਕਿ ਤਖਤ ਖੁਦ ਲੋਕਾਂ ਦੇ ਘਰ ਤੁਰੇ ਫਿਰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਅੱਜ ਹੀ ਮੇਰੀ ਪੰਜਾਬ 'ਚ ਇੱਕ ਪ੍ਰੋਮੀਨੈਂਟ ਸਿੱਖ ਆਗੂ ਨਾਲ ਗੱਲ ਹੋ ਰਹੀ ਸੀ ਔਰ ਉਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਜਿਹੜਾ ਉਹ ਨਿਰਾਸ਼ਾ ਦਾ ਪ੍ਰਗਟਾਵਾ ਸੀ। ਉਹ ਕਹਿਣ ਲੱਗੇ ਕਿ ਭਾਈ ਔਖੇ ਵੇਲਿਆਂ 'ਚ ਵੀ ਚਲੋ ਲੀਡਰਸ਼ਿਪ ਕ੍ਰਾਈਸਿਸ ਜਾਂ ਅਕਾਲੀ ਦਲ ਜਦੋਂ ਆਪਸ 'ਚ ਲੜਦੇ ਵੀ ਸੀ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਫਿਰ ਬਾਦਲ, ਟੌੜਾ, ਤਲਵੰਡੀ ਵੀ ਜਿਹੜੇ ਨੇ ਉਹ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਦਾ ਕੰਮ ਕਰਦੇ ਸੀ। ਪਰ ਉਹਨਾਂ ਨੇ ਕਿਹਾ ਵੀ ਇਹ ਕਦੇ ਨਹੀਂ ਹੋਇਆ ਕਿ ਅਕਾਲ ਤਖਤ ਔਰ ਅਕਾਲ ਤਖਤ ਦਾ ਹੁਕਮਨਾਮਾ, ਔਰ ਉਹ ਕਹਿਣ ਲੱਗੇ ਕਿ ਈਵਨ ਜਦੋਂ ਨਰਕਧਾਰੀਆਂ ਦੇ ਖਿਲਾਫ 10 ਜੂਨ 1978 ਦਾ ਹੁਕਮਨਾਮਾ ਆਇਆ, ਈਵਨ ਕੋਈ ਕਾਂਗਰਸੀ ਜਾਂ ਕਮਿਊਨਿਸਟ ਜਾਂ ਦੂਜਾ ਵੀ ਕੋਈ ਡੇਅਰ ਨਹੀਂ ਸੀ ਕਰ ਸਕਦਾ ਕਿ ਕਿਸੇ ਸਿੱਖ ਇੱਕ ਨੇ ਵੀ ਇਹ ਕਿਹਾ ਹੋਏ ਕਿ ਵੀ ਇਹ ਜਿਹੜਾ ਅਸੀਂ ਇਸ ਨੂੰ ਨਹੀਂ ਮੰਨਦੇ। ਔਰ ਦੂਜੇ ਰਾਦਰ ਇਸ ਸਭ ਦੇ ਉੱਤੇ ਇਹਦੇ ਬਾਵਜੂਦ ਕਿ ਭਾਈ ਉਹ ਕਾਂਗਰਸੀ ਜਾਂ ਦੂਜੇ ਤਾਂ ਕੋਈ ਜਿਹੜੇ ਨੇ ਉਹ ਸਮਰਪਿਤ ਨਹੀਂ ਹੈਗੇ ਅਕਾਲ ਤਖਤ ਨੂੰ, ਉਹ ਤਾਂ ਆਪਣਾ ਪਾਰਟੀ ਏਜੰਡਾ ਫੋਲੋ ਕਰਦੇ ਨੇ। ਉਹਨੇ ਕਿਹਾ ਵੀ ਇੰਨਾ ਔ ਸੀ ਅਕਾਲ ਤਖਤ ਦਾ, ਪਰ ਅੱਜ ਉਹਨਾਂ ਨੇ ਕਿਹਾ ਵੀ ਅਸੀਂ ਇਹ ਦਿਨ ਵੀ ਦੇਖਣੇ ਸੀ ਕਿ ਉਹ ਅਕਾਲੀ ਦਲ ਜਾਂ ਉਹ ਸ਼੍ਰੋਮਣੀ ਕਮੇਟੀ ਜਿਹੜੀ ਅਕਾਲ ਤਖਤ ਦੀ ਛਤਰ ਛਾਇਆ ਥੱਲੇ ਬਣੀ, ਜਿਹੜਾ ਅਕਾਲੀ ਦਲ ਹਾਫਿਜ਼ ਹੈ ਸਿੱਖੀ ਮੀਰੀ ਪੀਰੀ ਦੇ ਕਾਨਸੈਪਟ ਨੂੰ ਅੱਗੇ ਤੋਰਨ ਦਾ, ਕਹਿੰਦੇ ਬਾਕੀ ਤਾਂ ਬੇੜਾ ਗਰਕ ਬਾਦਲ ਕਿਆ ਨੇ ਕੀਤਾ ਹੀ ਸੀ, ਕਿ ਅੱਜ ਜਿਹੜੇ ਥਰਡ ਰੇਟ ਲੋਕ ਨੇ ਅਕਾਲੀਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਅੱਜ ਕੀ ਹਾਲ ਕਰ ਦਿੱਤਾ ਹੈ, ਜਥੇਦਾਰਾਂ ਦਾ ਕੀ ਕਰਤਾ। ਔਰ ਜ਼ਾਹਰ ਹੈ ਕਿ ਵੀ ਜਦੋਂ ਪੁਰਾਣੇ ਗੁਰਬਚਨ ਸਿੰਘ ਨੂੰ ਜਿਹੜਾ ਉਹ ਹੁਣ ਉਹਦੀਆਂ ਜੇ ਅਸੀਂ ਸਹੂਲਤਾਂ ਵਾਪਸ ਲੈ ਲਈਆਂ, ਅਸੀਂ ਫਲਾਣਾ ਕਰ ਲਿਆ, ਇਹੀ ਸੀ ਕਿ ਜੀ ਬਾਦਲ ਨੇ ਇਹਨਾਂ 5 ਜਥੇਦਾਰਾਂ ਨੂੰ ਜਿਹੜਾ ਆਪਣੇ ਘਰ ਸੱਦ ਕੇ ਤੇ ਉਹਨਾਂ ਨੂੰ ਕਿਹਾ ਕਿ ਜੀ ਇਹਨੂੰ ਮਾफ़ ਕਰੋ, ਇਹਨੂੰ ਰਾਮ ਰਹੀਮ ਨੂੰ, ਔਰ ਦੂਜੇ ਕਿ ਜੀ ਜਥੇਦਾਰਾਂ ਨੂੰ ਘਰ ਸੱਦਣਾ ਕਿੰਨੀ ਵੱਡੀ ਤੋਹੀਨ ਹੈ ਔਰ ਕਿੰਨਾ ਵੱਡਾ ਹੈ। ਔਰ ਮਾਫੀਨਾਮਾ ਤੇ ਸ਼੍ਰੋਮਣੀ ਕਮੇਟੀ ਨੇ 92 ਲੱਖ ਖਰਚ ਕੀਤਾ ਮੀਡੀਆ ਦੇ ਵਿੱਚ ਐਡਾਂ ਦੇਣ ਨੂੰ, ਇਹ ਜਸਟੀਫਾਈ ਕਰਨ ਨੂੰ ਕਿ ਜੀ ਅਸੀਂ ਬਿਲਕੁਲ ਠੀਕ ਕੀਤਾ। ਹੁਣ ਅੱਜ ਕੀ ਹੋ ਰਿਹਾ? ਬਿਲਕੁਲ 2 ਦਸੰਬਰ ਤੋਂ ਲੈ ਕੇ ਤੁਸੀਂ 3 ਮਹੀਨੇ ਹੋ ਗਏ ਨੇ ਜੋਕ ਬਣਾ ਕੇ ਰੱਖ ਦਿੱਤਾ ਅਕਾਲ ਤਖਤ ਨੂੰ ਔਰ ਦੂਸਰਿਆਂ ਨੂੰ। ਗਿਆਨੀ ਰਘਬੀਰ ਸਿੰਘ ਦੇਖਣ ਨੂੰ ਦਰਸ਼ਨੀ ਨੇ, ਮੈਨੂੰ ਨਹੀਂ ਪਤਾ ਇਹਨਾਂ ਦਾ ਪਿਛੋਕੜ ਕੀ ਹੈ, ਪਰ ਇਹ ਆਏ ਉਸ ਗ੍ਰੰਥੀ ਲੈਵਲ, ਹੈੱਡ ਗ੍ਰੰਥੀ, ਸ਼ਾਇਦ ਅਜੇ ਵੀ ਦਰਬਾਰ ਸਾਹਿਬ ਦੇ ਫੰਕਸ਼ਨਿੰਗ ਹੈੱਡ ਗ੍ਰੰਥੀ ਵੀ ਨੇ। ਕਦੇ ਉਹ ਸੋਸ਼ਲ ਮੀਡੀਆ ਪੋਸਟ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨਾਲ ਕੀ ਹੋਇਆ ਉਹਦਾ ਪ੍ਰੋਟੈਸਟ ਕਰਦੇ ਨੇ, ਕਦੇ ਉਹ ਐਨ ਜਦੋਂ ਕ੍ਰਾਈਸਿਸ ਪੂਰਾ ਉੱਥੇ ਬਣਿਆ ਹੋਇਆ ਸੀ, ਇੰਗਲੈਂਡ ਆ ਗਿਆ ਕਿ ਜੀ ਮੈਂ ਬੱਚੇ ਪਰਿਵਾਰਕ ਕਾਰਨਾਂ ਕਰਕੇ ਆ ਰਿਹਾ, ਫਿਰ ਵਾਪਸ ਹੋਏ, ਫਿਰ ਤੁਸੀਂ ਸੋਸ਼ਲ ਮੀਡੀਆ ਪੋਸਟ ਕੀਤਾ ਕਿ ਜੀ ਜੋ ਮੇਰਾ ਦਿਲ ਬਹੁਤ ਦੁਖਿਆ ਜੋ ਕੁਛ ਹੋਇਆ ਸ਼੍ਰੋਮਣੀ ਕਮੇਟੀ ਨੇ ਨਹੀਂ ਮੰਨਿਆ। ਧਾਮੀ ਇਸਤੀਫਾ ਦੇ ਦਿੰਦਾ ਇਹ ਕਹਿ ਕੇ ਕਿ ਜੀ ਇਖਲਾਕੀ ਗਰਾਊਂਡ ਦੇ ਉੱਤੇ ਮੈਂ ਦੇ ਰਿਹਾ। ਅਜੇ ਉਹਨਾਂ ਦੀ ਅੰਤਰਮ ਕਮੇਟੀ ਦੀ ਮੀਟਿੰਗ ਹੋਣੀ ਹੈ, ਉਹ ਤਾਂ ਡਰਾਮਾ ਹੀ ਹੈ ਕਿ ਜੀ ਵਾਪਸ ਲਓ। ਹੁਣ ਜਿਹੜੀ ਖਬਰ ਹੈ ਅੱਜ ਦੀ ਕਿ ਵੀ ਗਿਆਨੀ ਰਘਬੀਰ ਸਿੰਘ ਵੀ ਔਰ ਸ਼ਾਇਦ ਕਈਆਂ ਥਾਂ ਤੇ ਗਿਆਨੀ ਸੁਲਤਾਨ ਸਿੰਘ ਵੀ ਜਿਹੜਾ ਉਹਨਾਂ 5 ਚੋਂ ਹੀ ਨੇ, ਉਹ ਉਹਦੇ ਧਾਮੀ ਦੇ ਘਰ ਗਏ, ਉਹਨੂੰ ਇਹ ਕਹਿਣ ਕਿ ਨਾ ਨਾ ਤੂੰ ਤਾਂ ਬਹੁਤ ਵਧੀਆ ਗੁਰਸਿੱਖ ਹੈ, ਤੇਰੇ ਵਰਗਾ ਇਮਾਨਦਾਰ ਕੋਈ ਪ੍ਰਧਾਨ ਪਹਿਲਾਂ ਨਹੀਂ ਮਿਲਿਆ, ਤੂੰ ਅਸਤੀਫਾ ਨਾ ਦੇ, ਅਸਤੀਫਾ ਜਿਹੜਾ ਉਹਨੂੰ ਵਾਪਸ ਲੈ। ਉਹ ਤਾਂ ਵੈਸੇ ਹੀ ਨੌਟੰਕੀ ਹੈ। ਹੁਣ ਇਹ ਕਦੇ ਨਹੀਂ ਤਖਤ ਦੇ ਉੱਤੇ, ਤਖਤ ਸਮਨ ਕਰਦਾ ਹੈ। ਤਖਤ ਜੇ ਤੁਸੀਂ ਆਪਣੇ ਆਪ ਨੂੰ, ਜਦੋਂ ਰਘਬੀਰ ਸਿੰਘ ਮੀਡੀਆ ਸਾਹਮਣੇ ਕਹਿੰਦੇ ਨੇ ਕਿ ਜੀ ਇਹ ਅੰਤਰਿਮ ਕਮੇਟੀ ਤੇ ਮੈਂ ਵਿਚਾਰਾਂ ਤੋਂ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਸਾਡੀ ਜੁਰਿਸਡਿਕਸ਼ਨ ਤਾਂ 4 ਦੀਵਾਰਾਂ ਤੱਕ ਹੀ ਹੈ, ਸਾਡਾ ਹੁਕਮ 4 ਦੀਵਾਰਾਂ ਦੇ ਅੰਦਰ ਹੀ ਹੈ, ਉਸ ਤੋਂ ਬਾਹਰ ਨਹੀਂ। ਇਹ ਉਹਨਾਂ ਨੇ ਵਿਅੰਗ ਕੀਤਾ, ਠੀਕ ਕੀਤਾ। ਪਰ ਜੇ ਤੁਹਾਨੂੰ ਸੱਚਮੁੱਚ ਇਹ ਅਹਿਸਾਸ ਹੈ ਕਿ ਇਹ ਤਖਤ ਹੈ, ਤੁਸੀਂ ਉਸ 'ਤੇ ਜਥੇਦਾਰ ਹੋ, ਤੁਸੀਂ ਇੱਕ ਅਥਾਰਟੀ ਵੀਲਡ ਕਰ ਰਹੇ ਹੋ, ਤਾਂ ਤਖਤ ਜਿਹੜਾ ਹੈ ਉਹ ਜਿਹਨੂੰ ਤੁਸੀਂ ਦੋਸ਼ੀ ਵੀ ਦੱਸਿਆ ਕਿ ਭਾਈ ਉਹਨੇ ਤੁਹਾਡਾ ਹੁਕਮ ਨਹੀਂ ਮੰਨਿਆ ਕਿ ਭਾਈ
ਇਹ ਜਿਹੜੀ ਕਾਰਵਾਈ ਹੈ ਉਹ ਕਰਨ ਦਾ ਹੱਕ ਨਹੀਂ ਹੈ ਸ਼੍ਰੋਮਣੀ ਕਮੇਟੀ ਨੂੰ। ਕੋਈ ਵੀ ਇਨਵੈਸਟੀਗੇਸ਼ਨ ਜਥੇਦਾਰ ਦੇ ਮਾਮਲੇ 'ਚ ਉਹ ਗਿਲਟੀ ਹੈ, ਕਲਪਰੇਟ ਹੈ। ਉਹ ਤਾਂ ਉਸ ਦੇ ਲਈ ਕਹਿ ਰਿਹਾ ਜੀ ਮੈਂ ਇਖਲਾਕੀ ਤੌਰ ਦੇ ਉੱਤੇ ਦੇ ਰਿਹਾ, ਹਾਲਾਂ ਉਹਨੇ ਜਸਟੀਫਾਈ ਕੀਤਾ ਜੀ ਸਾਡੇ ਕੋਲ ਰਾਈਟ ਹੈ, ਅਸੀਂ ਕੱਢ ਸਕਦੇ ਹਾਂ, ਰੱਖ ਸਕਦੇ ਹਾਂ। ਜਥੇਦਾਰ ਦਾ ਘਰ ਜਾਣਾ ਇਹ ਆਪਣੇ ਆਪ 'ਚ ਕੀ ਸ਼ੋਅ ਕਰਦਾ? ਇਹ ਅਲਟੀਮੇਟਲੀ ਇਹ ਸਾਰੀ ਜਿਹੜੀ ਇਹ ਕਵਾਇਦ ਹੋ ਰਹੀ ਹੈ ਇਹ ਜਮਹੂਰੀਆਂ ਦੀ, ਇਸ 'ਚੋਂ ਸਵਾਏ ਅਫਸੋਸ ਦੇ, ਦੁੱਖ ਦੇ ਔਰ ਜੋ ਕੁਛ ਜਿਵੇਂ ਜੂਨ 84 ਜਦੋਂ ਅਕਾਲ ਤਖਤ ਖੰਡਰਾਤ ਬਣਾ ਦਿੱਤਾ ਸੀ ਟੈਂਕਾਂ ਤੋਪਾਂ ਦੇ ਨਾਲ, ਭਾਰਤੀ ਫੌਜ ਦੇ ਹਮਲੇ ਨੇ ਸਿੱਖਾਂ ਦੇ ਹਰ ਸਿੱਖ ਦੇ ਅੰਦਰ ਇੱਕ ਅਕਾਲ ਤਖਤ ਉਸਰ ਆਇਆ ਸੀ। ਬਿਲਕੁਲ ਅਕਾਲ ਤਖਤ ਡਿਫਾਈਂਸ ਹੈ, ਅਕਾਲ ਤਖਤ ਡਿਗਨਿਟੀ ਹੈ, ਅਕਾਲ ਤਖਤ ਮੀਰੀ ਪੀਰੀ ਹੈ, ਅਕਾਲ ਤਖਤ ਸਵੈ ਮਾਣ ਅਣਖ ਔਰ ਕੌਮ ਦੀ ਆਜ਼ਾਦੀ ਦਾ ਪ੍ਰਤੀਕ ਹੈ। ਤੇ ਇਹ ਉਦੋਂ ਵੀ ਜਿਹੜੀ ਸਭ ਤੋਂ ਜ਼ਿਆਦਾ ਸਿੱਖਾਂ ਨੂੰ ਅਕਾਲ ਤਖਤ ਦੇ ਖੰਡਰਾਤ ਬਣਾਉਣ ਦਾ ਦੁੱਖ ਨਹੀਂ ਸੀ, ਉਹ ਤਾਂ ਉਹਨਾਂ ਨੇ ਉਹਦਾ ਰਿਵੈਂਜ ਲੈਣਾ ਸੀ। ਜਦੋਂ ਉਸ ਜੂਨ ਦੇ ਹਫਤੇ 'ਚ ਹੀ ਗਿਆਨੀ ਕਿਰਪਾਲ ਸਿੰਘ ਜਿਹੜਾ ਉਸ ਵੇਲੇ ਦਾ ਜਥੇਦਾਰ ਸੀ, ਉਹ ਇੱਕ ਫੌਜ ਵੱਲੋਂ ਦਿੱਤਿਆ ਲਿਖ ਕੇ ਜਿਹੜਾ ਕਾਗਜ਼ ਸੀ ਉਹ ਹੱਥ 'ਚ ਫੜ ਕੇ ਪੜ੍ਹ ਰਿਹਾ ਸੀ ਕਿ ਜੀ ਖਾਲਸਾ ਜੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ। ਉੱਤੇ ਅਟੈਕ ਵੀ ਹੋਇਆ ਬਾਅਦ 'ਚ ਕਿ ਵੀ ਤੂੰ ਡਿਗਨਿਟੀ ਨੂੰ ਲੋਅਰ ਕੀਤਾ। ਸੋ ਅੱਜ ਭਾਵੇਂ ਅਕਾਲ ਤਖਤ ਦੀ ਬਿਲਡਿੰਗ ਬੜੀ ਜ਼ਬਰਦਸਤ ਦੁਬਾਰਾ ਬਣ ਕੇ ਹੀ ਹੈ, ਪਰ ਸਭ ਤੋਂ ਜ਼ਿਆਦਾ ਅਫਸੋਸ ਹੈ ਕਿ ਇਹ ਜਿਹੜਾ ਸਾਰਾ ਲਾਣਾ ਜਥੇਦਾਰਾਂ ਦੇ ਨਾਂ ਥੱਲੇ ਬੈਠਾ ਹੈ, ਇਹ ਅਕਾਲ ਤਖਤ ਦੀ ਡਿਗਨਿਟੀ ਨੂੰ, ਔ ਨੂੰ, ਉਸ ਦੀ ਸਰਵਉੱਚਤਾ ਨੂੰ ਢਾਹ ਲਾ ਰਹੇ ਨੇ ਦੁਸ਼ਮਣ ਦੇ ਹੱਥਾਂ 'ਚ ਖੇਡ ਕੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।